ਸੋ ਅਟਾਰਨੀ ਟਿਕੇਣਾ ਜੀ, ਜੇ ਗੱਲ ਕਰੀਏ ਤੇ ਕੀ ਬੈਨੀਫਿਟਸ ਜਿਹੜੇ ਉਹ ਰਹਿੰਦੇ ਆ ਯੂ ਵੀਜ਼ੇ ਦੇ, ਕਿੰਨਾ ਚਿਰ ਰਹਿਣ ਨੂੰ ਮਿਲਦਾ ਆ, ਕੀ ਗ੍ਰੀਨ ਕਾਰਡ ਅਪਲਾਈ ਕਰਨ ਦੇ ਲਈ ਕੀ ਵਕਤ ਲੱਗਦਾ? ਕਿਉਂਕਿ ਇਹ ਸਵਾਲ ਬੜਾ ਕਾਮਨ ਆ ਵੀ ਕਿੰਨਾ ਕੁ ਵਕਤ ਲੱਗ ਜਾਂਦਾ ਆ ਜੀ ਜੇ ਯੂ ਵੀਜ਼ਾ ਅਪਲਾਈ ਕੀਤਾ ਹੋਵੇ ਤਾਂ। ਸੋ ਜੀ ਯੂ ਵੀਜ਼ੇ ਦੇ ਜਿਹੜੇ ਸਾਲ ਦੇ 10,000 ਵੀਜ਼ੇ ਮਿਲਦੇ ਆ। ਹੂੰ। ਬਾਈਡਨ ਹੋਣਾ ਨੇ ਕਿਹਾ ਸੀਗਾ ਕਿ 30,000 ਕਰ ਦੇਣੇ ਆ, ਸੋ ਇਹਦਾ ਇੱਕ ਕੋਟਾ। ਸੋ ਜਿਹੜਾ ਪਹਿਲਾਂ ਲਾਈਨ 'ਚ ਲੱਗ ਗਿਆ ਉਸੇ ਆਰਡਰ ਦੇ ਵਿੱਚ ਜਿਹੜਾ ਹੈਗਾ ਵੀਜ਼ਾ ਉਹ ਮਿਲਣਾ। ਹੂੰ। ਸਾਲ ਦੇ ਜਿਹੜੇ 10,000 ਮਿਲਦੇ ਆ। ਹੁਣ ਜੇ ਮੰਨ ਲਓ ਕੋਈ ਵੀ ਕੇਸ ਨਾ ਫਾਈਲ ਹੋਇਆ ਤਾਂ ਨੰਬਰ ਲੋਕਾਂ ਦਾ ਛੇਤੀ ਲੱਗ ਸਕਦਾ, ਪਰ ਓਵਰ ਅ ਪੀਰੀਅਡ ਆਫ ਟਾਈਮ ਕੀ ਹੋਇਆ ਕਿ ਇੰਨੇ ਜ਼ਿਆਦਾ ਕੇਸ ਜਿਹੜੇ ਫਾਈਲ ਹੋ ਗਏ ਕਿ ਬੈਕਲੌਗ ਇਹ ਵੱਧਦਾ ਗਿਆ, ਵੱਧਦਾ ਗਿਆ, ਵੱਧਦਾ ਗਿਆ। ਹੁਣ ਜਿਹੜੀ ਇਹਦੀ ਔਨ ਐਵਰੇਜ ਜਿਹੜੀ ਵੇਟ ਹੈਗੀ ਉਹ 7 ਕੁ ਸਾਲ ਤੇ ਸਟੈਂਡ ਕਰਦਾ। ਹੁਣ ਠੀਕ ਜੇ ਹੈ। ਬਾਈਡਨ ਹੋਣੀ ਇਹਨੂੰ ਵਧਾ ਕੇ 30,000 ਵੀਜ਼ੇ ਕਰ ਦੇਣ ਤਾਂ ਇਹ ਘੱਟ ਕੇ 4 ਸਾਲ ਵੀ ਰਹਿ ਸਕਦੀ ਹੈ। ਹੂੰ। ਸੋ ਕਈ ਵਾਰੀ ਵਧੀਆ ਟਾਈਮ ਸੀਗੇ ਜਿਹੜੇ ਲੋਕੀ ਹਨਾ ਈਜ਼ੀਲੀ ਉਹਨਾਂ ਨੂੰ ਜਿੱਦਾਂ ਯੂ ਵੀਜ਼ਾ ਮਿਲ ਜਾਂਦਾ ਸੀਗਾ, ਫਿਰ ਅੱਗੇ ਗ੍ਰੀਨ ਕਾਰਡ ਦਾ ਰਾਹ ਖੁੱਲ ਜਾਂਦਾ ਸੀਗਾ। ਸੋ ਹੁਣ ਇਹ ਔਨ ਐਵਰੇਜ 7 ਸਾਲ ਤੇ ਸਟੈਂਡ ਕਰਦਾ। ਜਦੋਂ ਤੁਹਾਡਾ ਯੂ ਵੀਜ਼ਾ ਜੇ ਅਪਰੂਵ ਹੋ ਗਿਆ ਤਾਂ 4 ਸਾਲ ਲਈ ਤੁਹਾਨੂੰ ਯੂ ਵੀਜ਼ਾ ਮਿਲਦਾ। ਠੀਕ ਹੈ। ਇਹ 4 ਸਾਲ ਚੋਂ 3 ਸਾਲ ਤੁਸੀਂ ਇੱਥੇ ਅਮਰੀਕਾ ਦੇ ਵਿੱਚ ਰਹਿਣਾ ਤੇ ਹੂੰ। 90 ਦਿਨ ਤੋਂ ਵੱਧ ਤੁਸੀਂ ਜਿਹੜਾ ਬਾਹਰ ਟ੍ਰਿਪ ਨਹੀਂ ਲੈ ਸਕਦੇ। ਸੋ ਮਤਲਬ ਕਿ ਤੁਸੀਂ ਮੈਜੋਰਟੀ ਆਫ ਟਾਈਮ ਜਿਹੜਾ ਆਪਣਾ ਇੱਥੇ ਸਪੈਂਡ ਕਰਨਾ। ਜਦੋਂ ਤੁਹਾਡੇ 3 ਸਾਲ ਹੋ ਗਏ ਤੁਸੀਂ ਉਸ ਤੋਂ ਬਾਅਦ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਆ। ਠੀਕ ਹੈ। ਸੋ 7 ਕੁ ਸਾਲ ਤੁਸੀਂ ਉਹ ਲਾ ਲਓ, ਫਿਰ 3 ਸਾਲ ਤੁਸੀਂ ਰਹਿਣਾ। 10 ਕੁ ਸਾਲ ਦਾ ਗੇੜ ਲਾ ਲਓ ਕਿ 10 ਕੁ ਸਾਲ ਬਾਅਦ ਤੁਸੀਂ ਗ੍ਰੀਨ ਕਾਰਡ ਫਾਈਲ ਕਰਨ ਲਈ ਐਲੀਜੀਬਲ ਹੋ ਜਾਂਦੇ ਹੋ। ਹੂੰ। ਤੇ ਹੂੰ। ਸਾਲ ਡੇਢ ਸਾਲ ਤੁਹਾਨੂੰ ਗ੍ਰੀਨ ਕਾਰਡ ਲਈ ਲੱਗਦਾ ਤੇ ਦੈਟਸ ਇਟ। ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸਿਟੀਜ਼ਨਸ਼ਿਪ ਦਾ ਵੀ ਰਾਹ ਜਿਹੜਾ ਉਹ ਖੁੱਲ ਜਾਂਦਾ। ਸੋ ਤੇ ਜਿੰਨੀ ਦੇਰ ਤੱਕ ਕਿਸੇ ਨੇ ਅਪਲਾਈ ਕੀਤਾ ਹੁੰਦਾ ਆ ਉਨੀ ਦੇਰ ਤੱਕ ਕੀ ਉਹਨੂੰ ਵਰਕ ਪਰਮਿਟ ਵਗੈਰਾ ਇਦਾਂ ਦੀਆਂ ਚੀਜ਼ਾਂ ਵੀ ਮਿਲ ਜਾਂਦੀਆਂ, ਕੰਮ ਕਰਨ ਦਾ ਰਾਹ ਵੀ ਜਿਹੜਾ ਉਹ ਰਹਿੰਦਾ ਹੈ? ਜੀ ਬਿਲਕੁਲ, ਤੁਸੀਂ ਨਾਲ ਅਪਲਾਈ ਕਰ ਸਕਦੇ ਹੋ। ਸੋ ਪਹਿਲਾਂ ਰੂਲ ਕੀ ਹੁੰਦਾ ਸੀਗਾ, ਉਹ ਕਹਿੰਦੇ ਕਿ ਪਹਿਲਾਂ ਯੂ ਵੀਜ਼ਾ ਤੁਹਾਡਾ ਅਪਰੂਵ ਕਰਨਾ ਆਪਾਂ ਉਹਨੂੰ, ਉਹ 5 ਕੁ ਸਾਲ ਲਾ ਦਿੰਦੇ ਸੀਗੇ। ਡੈਫਰਡ ਐਕਸ਼ਨ ਕਹਿੰਦੇ ਸੀਗੇ ਕਿ ਤੁਹਾਡਾ ਆਪਾਂ ਅਪਰੂਵ ਠੀਕ ਕਰ ਹੈ। ਦੇਣਾ, ਪਰ ਤੁਹਾਨੂੰ ਯੂ ਵੀਜ਼ਾ ਮਿਲਣਾ ਨਹੀਂ ਜਦ ਤੱਕ ਤੁਹਾਡਾ ਨੰਬਰ ਨਹੀਂ ਆਉਂਦਾ ਲਾਈਨ ਦੇ ਵਿੱਚ। ਓਕੇ। ਬਾਈਡਨ ਹੋਣਾ ਨੇ ਆ ਕੇ ਕੀ ਚੇਂਜ ਕੀਤਾ ਕਿ ਉਹ ਕਹਿੰਦੇ ਕਿ ਆਪਾਂ ਜਿਹੜੇ ਵਰਕ ਪਰਮਿਟ ਆ ਯੂ ਵੀਜ਼ੇ ਦੇ ਉਹ ਛੇਤੀ ਦੇਣੇ ਸ਼ੁਰੂ ਕਰ ਦੇਣੇ ਆ। ਠੀਕ ਹੈ। ਉਹ ਛੇਤੀ ਜਿਹੜਾ ਉਹਦਾ ਹੈਗਾ ਉਹਦੀ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਲੱਗੀ ਕਿ ਛੇਤੀ ਉਹ ਕਿਹਨੂੰ ਕਹਿੰਦਾ। ਸੋ ਪਹਿਲਾਂ ਤਾਂ ਏਦਾਂ ਲੱਗਦਾ ਸੀਗਾ ਕਿ ਜਿੱਦਾਂ ਹੁਣੇ 3-4 ਮਹੀਨਿਆਂ 'ਚ ਦੇ ਦੇਣੇ ਆ। ਸੋ ਇਹੋ ਜਿਹਾ ਨਹੀਂ ਕੁਛ ਹੈਗਾ। ਸੋ ਮੋਰ ਲਾਈਕ ਕਿ ਤੁਸੀਂ ਨਾਲ ਫਾਈਲ ਕਰ ਸਕਦੇ ਹੋ। ਬਿਲਕੁਲ ਸਾਨੂੰ ਹੁਣ ਜਿਹੜਾ 4-5 ਸਾਲ ਡੈਫਰਡ ਐਕਸ਼ਨ ਦੀ ਵੇਟ ਕਰਨ ਦੀ ਲੋੜ ਨਹੀਂ। ਸਾਲ 2 ਸਾਲ ਦੇ ਅੰਦਰ ਤੁਹਾਡਾ ਜਿਹੜਾ ਵਰਕ ਪਰਮਿਟ ਉਹ ਆ ਸਕਦਾ। ਤੇ ਜ਼ਿਆਦਾਤਰ ਹੋ ਕੀ ਰਿਹਾ ਕਿ ਤੁਹਾਨੂੰ ਫਾਈਲ ਕਰਨ ਤੋਂ ਬਾਅਦ ਇੱਕ ਤਰ੍ਹਾਂ ਆਪਣੀ ਰਿਕੁਐਸਟ ਹੀ ਪਾਉਣੀ ਪੈਂਦੀ ਹੈ ਕਿ ਤੁਹਾਡੇ ਪਰਸਨਲ ਹਾਲਾਤ ਕੀ ਆ, ਤੁਹਾਡੇ ਕੋਲ ਅਸਾਈਲਮ ਦਾ ਵਰਕ ਪਰਮਿਟ ਹੈਗਾ ਜਾਂ ਨਹੀਂ ਹੈਗਾ, ਕਿ ਤੁਹਾਨੂੰ ਇਹ ਵਰਕ ਪਰਮਿਟ ਕਿੰਨਾ ਜ਼ਰੂਰੀ ਆ। ਉਹਦੇ ਹਿਸਾਬ ਨਾਲ ਉਹ ਇਹਨੂੰ ਐਕਸਪੀਡਾਈਟ ਜਿਹੜਾ ਉਹ ਕਰ ਸਕਦੇ ਆ। ਸੋ ਇਹ ਹੈ ਕਿ ਜਿਹੜੀ ਚੇਂਜ ਹੋਣੇ ਦੇ ਵਿੱਚ ਇਹ ਹੋਈ ਹੈ ਕਿ ਜਿਹੜਾ ਪਹਿਲਾਂ ਤੁਹਾਨੂੰ 5 ਸਾਲ ਵਰਕ ਪਰਮਿਟ ਲਈ ਵੇਟ ਕਰਨਾ ਪੈਂਦਾ ਸੀਗਾ, ਹੁਣ ਤੁਹਾਡਾ ਸਾਲ 2 ਸਾਲ ਦੇ ਵਿੱਚ ਆ ਸਕਦਾ। ਠੀਕ ਹੈ। ਚਲੋ ਇਹ ਥੋੜਾ ਜਿਹਾ ਤੇਜ਼ੀ ਜਿਹੜੀ ਇਸ ਦੇ ਵਿੱਚ ਹੈਗੀ ਆ। ਤੇ ਫਿਰ ਜਿੱਦਾਂ ਆਪਾਂ ਪਹਿਲਾਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਵੀ ਸਪਾਊਸ, ਚਾਈਲਡ, ਪ੍ਰਿੰਸੀਪਲ, ਪੇਰੈਂਟ, ਸਿਬਲਿੰਗ, ਸੋ ਪਰਿਵਾਰਕ ਮੈਂਬਰ ਦਾ ਵੀ ਰਸਤਾ ਇੱਥੇ ਆਉਣ ਦੇ ਲਈ ਫਿਰ ਬਣ ਜਾਂਦਾ, ਉਹਨਾਂ ਨੂੰ ਵੀ ਇੱਕ ਰਾਹ ਬਣ ਜਾਂਦਾ ਆਉਣ ਦੇ ਲਈ, ਇਹ ਵੀ ਬੈਨੀਫਿਟ ਆ? ਜੀ, ਜੀ, ਬਿਲਕੁਲ। ਸੋ ਜਿਹੜੇ ਤਾਂ ਪਰਿਵਾਰਕ ਮੈਂਬਰ ਇੱਥੇ ਹੀ ਸੀਗੇ, ਮਤਲਬ ਜੇ ਆਲਰੇਡੀ ਕੋਈ ਵਿਆਹਿਆ ਹੋਇਆ ਤੇ ਬੱਚੇ ਉਹਦੇ ਸੀਗੇ ਐਟ ਦਾ ਟਾਈਮ ਜਦੋਂ ਉਹਨੇ ਯੂ ਵੀਜ਼ਾ ਕ੍ਰਾਈਮ ਉਹਨਾਂ ਹੋਇਆ ਤੇ ਯੂ ਵੀਜ਼ਾ ਫਾਈਲ ਕਰਨ ਤੋਂ ਪਹਿਲਾਂ, ਉਹ ਵਾਲੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਤਾਂ ਨਾਲ ਹੀ ਜਿਹੜਾ ਹੈਗਾ ਫਾਈਲ ਕਰ ਦੇਣਾ। ਤੇ 21 ਸਾਲ ਤੋਂ ਛੋਟੇ ਬੱਚੇ ਤੇ ਸਪਾਊਸ ਇਹਦੇ ਵਿੱਚ ਸਿੱਧੇ ਕੁਆਲੀਫਾਈ ਕਰਦੇ ਆ। ਤੇ ਜਿਹੜੀ ਆਪਾਂ ਗੱਲ ਦੱਸੀ ਸੀ ਕਿ ਜਿਹਨਾਂ ਕ੍ਰਾਈਮ ਹੋਇਆ ਜੇ ਉਹਦੀ ਉਮਰ 21 ਸਾਲ ਤੋਂ ਛੋਟੀ ਆ ਤੇ ਉਹਦੇ ਘਰ ਦੇ ਵੀ ਕੁਆਲੀਫਾਈ ਕਰਦੇ ਆ, ਤੇ ਜਿਹੜੇ ਉਹਦੇ ਭੈਣ ਭਰਾ ਨੇ 18 ਸਾਲ ਤੋਂ ਛੋਟੀ ਉਮਰ ਦੇ ਉਹ ਵੀ ਕੁਆਲੀਫਾਈ ਕਰਦੇ ਆ। ਠੀਕ ਹੈ। ਸੋ ਇਹ ਪ੍ਰੋਸੈਸ ਫਿਰ ਕਿੱਦਾਂ ਰਹਿੰਦਾ? ਸੋਰੀ, ਇਸ ਤੋਂ ਪਹਿਲਾਂ ਆਪਾਂ ਪ੍ਰੋਸੈਸ ਦੇ ਵੱਲ ਨੂੰ ਵਧੀਏ। ਆਪਾਂ ਰੀਸੈਂਟਲੀ ਪਬਲਿਕ ਚਾਰਜ, ਪਬਲਿਕ ਬੈਨੀਫਿਟਸ, ਇਹਦਾ ਬੜਾ ਰੌਲਾ ਜਿਹੜਾ ਉਹ ਸੁਣਦੇ ਰਹੇ ਆ। ਯੂ ਵੀਜ਼ੇ ਵਾਲੇ ਕੀ ਇਸ ਚੀਜ਼ ਦੇ ਲਈ ਐਲੀਜੀਬਲ ਰਹਿੰਦੇ ਆ ਕਿ ਉਹਨਾਂ ਨੂੰ ਵੀ ਇਸ ਚੀਜ਼ ਤੋਂ ਛੋਟ ਆ, ਇਹ ਲੈ ਸਕਦੇ ਆ ਕਿ ਨਹੀਂ? ਸੋ ਯੂ ਵੀਜ਼ੇ ਵਾਲੇ, ਕਿਉਂਕਿ ਜਿੱਦਾਂ ਮੈਂ ਦੱਸਿਆ ਕਿ ਕ੍ਰਾਈਮ ਤਾਂ ਕਿ ਲੋਕਾਂ ਨੂੰ ਕੋਈ ਸ਼ੱਕ ਨਾ ਹੋਵੇ ਕਿ ਇਹਨਾਂ ਨੇ ਮੇਰੀ ਮਦਦ ਨਹੀਂ ਕਰਨੀ, ਉਹ ਬਿਨਾਂ ਡਰੇ ਸਾਹਮਣੇ ਆ ਸਕਣ। ਸੋ ਇਹਦੇ ਵਿੱਚ ਤੁਹਾਡੀ ਜਿਹੜੀ ਇਮੀਗ੍ਰੇਸ਼ਨ ਦੀ ਵਾਇਓਲੇਸ਼ਨ ਆ, ਤੁਹਾਡਾ ਬਾਰਡਰ ਟੱਪਿਆ, ਤੁਹਾਡੇ ਤੇ ਡੀਪੋਰਟੇਸ਼ਨ, ਤੁਹਾਡੇ ਜਿਹੜੇ ਪਬਲਿਕ ਚਾਰਜ, ਵੈਲਫੇਅਰ ਬੈਨੀਫਿਟ ਵਗੈਰਾ ਜਿਹੜੇ ਲਏ ਆ, ਉਹ ਸਾਰੇ ਜਿਹੜੇ ਇਹਦੇ ਵਿੱਚ ਮਾਫ ਹੋ ਜਾਂਦੇ ਆ। ਪਰ ਹਰੇਕ ਚੀਜ਼ ਦਾ ਪ੍ਰੋਸੈਸ ਆ। ਜਿਹੜੀ ਚੀਜ਼ ਨਹੀਂ ਮਾਫ ਹੁੰਦੀ ਉਹ ਹੈਗੀ ਮਿਸ ਰਿਪਰੈਜ਼ੈਂਟੇਸ਼ਨ ਜਾਂ ਇਮੀਗ੍ਰੇਸ਼ਨ ਫਰਾਡ। ਉਹ ਚੀਜ਼ਾਂ ਨਹੀਂ ਮਾਫ ਹੁੰਦੀਆਂ ਓਬਵੀਅਸਲੀ। ਬਾਕੀ ਜਿਹੜਾ ਵੀ ਨਾਰਮਲ ਜਿਹੜੀਆਂ ਤੁਹਾਡੀਆਂ ਸਟੈਂਡਰਡ ਜਿਹੜੀਆਂ ਬਾਰਸ ਹੈਗੀਆਂ ਕਿ ਆ ਨਹੀਂ ਸਕਦਾ ਬੰਦਾ, ਇਨਐਡਮਿਸਿਬਲ ਆ, ਬਾਰਡਰ ਕ੍ਰਾਸ ਕੀਤਾ ਸੀਗਾ, ਕਿਸੇ ਹੋਰ ਤਰੀਕੇ ਨਾਲ ਨਹੀਂ ਪੱਕਾ ਹੋ ਸਕਦਾ। ਸੋ ਯੂ ਵੀਜ਼ਾ ਇਹ ਹੈ ਕਿ ਤੁਹਾਨੂੰ ਉਤੋਂ ਰਾਹਤ ਦਿਲਾ ਦਿੰਦਾ। ਈਵਨ ਤੁਸੀਂ ਦੇਖੋ ਕਿ ਬਾਰਡਰ ਟੱਪਿਆ ਬੰਦਾ US ਸਿਟੀਜ਼ਨ ਨਾਲ ਵੀ ਵਿਆਹ ਕਰਾ ਕੇ ਪੱਕਾ ਨਹੀਂ ਹੋ ਸਕਦਾ, ਪਰ ਯੂ ਵੀਜ਼ਾ ਦੇ ਥਾਣੀ ਉਹ ਪੱਕਾ ਹੋ ਸਕਦਾ ਭਾਵੇਂ ਬਾਰਡਰ ਟੱਪ ਗਿਆ ਹੋਵੇ। ਦੇਖੋ, ਸੋ ਬਿਲਕੁਲ ਇਹ ਵਾਹ ਕਰਦੇ ਕਰਦੇ ਇਹ ਯੂ ਵੀਜ਼ਾ ਉਸ ਦੇ ਵਿੱਚੋਂ ਜਿਹੜਾ ਇਹ ਨਿਕਲਿਆ ਆ।
ਤੁਸੀਂ ਗੱਲ ਕਰ ਰਹੇ ਸੀ ਵੀ ਕਈ ਵਾਰੀ ਬੰਦਾ ਸਟੋਰ ਤੇ ਕੰਮ ਕਰਦਾ, ਸਟੋਰ ਤੇ ਕੰਮ ਕਰਦੇ ਹੋਏ ਇਹਨਾਂ ਦੇ ਮਲਟੀਪਲ ਜਿਹੜੇ ਆ ਤੁਹਾਡੇ ਨਾਲ ਕ੍ਰਾਈਮ ਜਿਹੜੇ ਕਈ ਵਾਰੀ ਹੋ ਜਾਂਦੇ ਆ, ਕੀ ਅਜਿਹੇ ਕੇਸ ਦੇ ਵਿੱਚ ਪਹਿਲੀ ਵਾਰੀ ਅਪਲਾਈ ਕੀਤਾ ਜੀ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਕਿਸੇ ਦੇ ਨਾਲ ਇਦਾਂ ਦਾ ਕੋਈ ਕ੍ਰਾਈਮ ਹੋ ਜਾਂਦਾ ਆ, ਮੁੜ ਦੁਬਾਰਾ ਹੋ ਜਾਂਦਾ ਆ, ਕੀ ਇਦਾਂ ਦੇ ਕੇਸ ਦੇ ਵਿੱਚ ਉਸ ਨੂੰ ਫੜਾਉਣ ਦੇ ਲਈ ਜੀ ਉਹ ਮਦਦ ਕਰਦਾ, ਕੀ ਉਸ ਕੇਸ ਸਟਰੋਂਗ ਬਣਦਾ ਆ, ਕੀ ਹੁੰਦਾ ਆ? ਇਸ ਚੀਜ਼ ਦਾ ਵੀ ਅਸਰ ਪੈਂਦਾ ਚੱਲ ਰਹੇ ਕੇਸ ਦੇ ਉੱਤੇ? ਜਿੱਦਾਂ ਤੁਸੀਂ ਪੁੱਛ ਰਹੇ ਹੋ ਕਿ ਇੱਕ ਹਾਦਸਾ ਕਿਸੇ ਨਾਲ ਹੋਇਆ, ਜੇ ਦੁਬਾਰਾ ਉਹਨਾਂ ਫੇਰ ਕੋਈ ਉਦਾਂ ਦਾ ਹੀ ਹਾਦਸਾ ਹੋ ਹਾਂਜੀ, ਜਾਵੇ, ਹਾਂਜੀ, ਜੀ। ਹਾਂਜੀ, ਉਹਨਾਂ ਨੂੰ ਰეკਮੈਂਡੇਸ਼ਨ ਇਹੀ ਹੁੰਦੀ ਹੈ ਕਿ ਤੁਸੀਂ ਦੁਬਾਰਾ ਪੁਲਿਸ ਨੂੰ ਰਿਪੋਰਟ ਕਰੋ। ਤੇ ਹੁਣ ਕ੍ਰਾਈਮ ਦੇ ਵਿੱਚ ਏਦਾਂ ਹੁੰਦਾ ਕਿ ਜਿਹੜੀ ਸਰਕਾਰ ਆ ਉਹਨੇ ਤਾਂ ਆਪਣੇ ਕ੍ਰਾਈਮ ਡਿਫਾਈਨ ਕਰਤੇ ਕਿ ਆਰਮਡ ਰੋਬਰੀ, ਫੈਲਨੀਅਸ ਅਸੌਲਟ, ਅਨਲੌਫੁਲ ਕ੍ਰਿਮੀਨਲ ਰਿਸਟ੍ਰੇਂਟ, ਏਦਾਂ ਦੇ ਜਿਹੜੇ ਸੰਗੀਨ ਜੁਰਮ ਉਹ ਹੋਣੇ ਚਾਹੀਦੇ ਆ। ਸਿੰਪਲ ਜਿਹੜਾ ਥੱਪੜ ਮੁੱਕੇ ਦਾ ਯੂ ਵੀਜ਼ਾ ਨਹੀਂ ਬਣਦਾ। ਸੋ ਕਈ ਕੇਸਾਂ ਦੇ ਵਿੱਚ ਆਪਾਂ ਕੀ ਦੇਖਿਆ ਕਿ ਜਿਹੜੇ ਪੁਰਾਣੇ ਕੇਸ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੇ ਯੂ ਵੀਜ਼ਾ ਲਾਤਾ ਕਿ ਪੁਲਿਸ ਰਿਪੋਰਟ ਮਿਲ ਗਈ, ਸਾਈਨ ਕਰਤੇ ਉਹਨਾਂ ਨੇ, ਪਰ ਜਦੋਂ ਬੰਦੇ ਨੂੰ ਸਜ਼ਾ ਹੋਈ ਤਾਂ ਕਈ ਵਾਰੀ ਕਹਿ ਲਓ ਕੋਈ ਹੋਮਲੈਸ ਬੰਦਾ ਜਾਂ ਕੋਈ ਹੋਰ ਛੋਟਾ ਮੋਟਾ ਕ੍ਰਿਮੀਨਲ ਆ, ਜਿਹੜਾ ਪ੍ਰੋਸੀਕਿਊਟਰ ਆ ਉਹ ਕਈ ਵਾਰੀ ਚਾਰਜ ਨਹੀਂ ਕਰਨਾ ਚਾਹੁੰਦੇ, ਉਹਨੂੰ ਸਿੰਪਲ ਅਸੌਲਟ ਲਈ, ਬੈਟਰੀ ਲਈ ਕੇਸ ਪਾ ਦਿੰਦੇ ਉੱਤੇ ਤਾਂ ਕਿ ਸੌਖਾ ਜਿਹੜਾ ਮਾਮਲਾ ਰਫਾ ਦਫਾ ਹੋ ਜਾਵੇ। ਸੋ ਆਪਾਂ ਇਹ ਵੀ ਦੇਖਿਆ ਕਿ ਇਮੀਗ੍ਰੇਸ਼ਨ ਵਾਪਸ ਆ ਕੇ ਕਈ ਵਾਰੀ ਕਹਿੰਦੀ ਆ ਕਿ ਇਹ ਤੁਹਾਡਾ ਯੂ ਵੀਜ਼ੇ ਦਾ ਐਲੀਜੀਬਲ ਕ੍ਰਾਈਮ ਨਹੀਂ ਹੈਗਾ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਤੁਹਾਡੇ ਕ੍ਰਾਈਮ ਆ ਉਹਨੂੰ ਮੇਕ ਸ਼ੋਰ ਕਰਨਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕ੍ਰਾਈਮ ਜਿਹੜੇ ਯੂ ਵੀਜ਼ਾ ਐਲੀਜੀਬਲ ਕ੍ਰਾਈਮ ਆ। ਠੀਕ ਹੈ। ਉਹ ਦੋ ਚੀਜ਼ਾਂ ਦਾ ਤੁਸੀਂ ਜਿਹੜਾ ਮੇਨ ਧਿਆਨ ਰੱਖਣਾ, ਜਿਹੜਾ ਕਈ ਵਾਰੀ ਲੋਕੀ ਨਹੀਂ ਰੱਖਦੇ ਜਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ। ਸੋ ਸਭ ਤੋਂ ਪਹਿਲੀ ਚੀਜ਼ ਇਹ ਕਿ ਜਿਹੜੇ ਤੁਸੀਂ ਉਹਨਾਂ ਨੂੰ ਦੱਸਣਾ ਕਿ ਹਥਿਆਰ ਸੀਗੇ ਕਿ ਨਹੀਂ ਸੀਗੇ, ਬੰਦੇ ਨੇ ਆਪਣੀ ਜੇਬ 'ਚ ਹੱਥ ਪਾਇਆ ਸੀਗਾ, ਤੁਹਾਨੂੰ ਡਰਾ ਰਿਹਾ ਸੀਗਾ, ਡਜ਼ ਨਾਟ ਮੈਟਰ ਤੁਹਾਨੂੰ ਹਥਿਆਰ ਦਿਖਿਆ ਕਿ ਨਹੀਂ ਦਿਖਿਆ, ਕਿ ਬੰਦੇ ਨੇ ਤੁਹਾਨੂੰ ਹਥਿਆਰ ਨਾਲ ਧਮਕੀ ਦਿੱਤੀ, ਕਿ ਉਹਦੀ ਆਪਣੀ ਜੇਬ 'ਚ ਹੱਥ ਸੀਗਾ, ਕੀ ਤੁਸੀਂ ਕੁਛ ਦੇਖਿਆ, ਉਹਨੇ ਤੁਹਾਨੂੰ ਕੀ ਕਿਹਾ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਕਿ ਉਹਨੇ ਤੁਹਾਨੂੰ ਕੀ ਕਿਹਾ, ਕਿ ਹਥਿਆਰਬੰਦ ਸੀਗਾ ਕਿ ਨਹੀਂ ਸੀਗਾ, ਉਹ ਚੀਜ਼ ਜਿਹੜੀ ਮੇਨ ਉਹ ਜਿਹੜੀ ਜ਼ਰੂਰੀ ਆ। ਜੋ ਵੀ ਤੁਸੀਂ, ਕਿਉਂਕਿ ਤੁਹਾਡੇ ਕੋਲ ਪੁਲਿਸ ਨੇ ਵੀ ਆ ਕੇ ਜਦੋਂ ਇਹੀ ਸਵਾਲ ਪੁੱਛਣੇ ਕਿ ਤੂੰ ਹਥਿਆਰ ਦੇਖਿਆ, ਕਈ ਵਾਰੀ ਏਦਾਂ ਡਰਦਾ ਮਾਰਾ ਬੰਦਾ ਆਪਣੇ ਵੱਲੋਂ ਕਹਿੰਦਾ ਕਿ ਮੈਂ ਸਹੀ ਜਵਾਬ ਦੇ ਰਿਹਾ, ਪੁਲਿਸ ਉਹਦੇ ਵਿੱਚ ਕਹਿ ਦਿੰਦੀ ਹੈ ਕਿ ਨਹੀਂ ਇਹ ਤਾਂ ਸਿੰਪਲ ਜਿਹੜਾ ਸੀਗਾ ਅਸੌਲਟ ਸੀਗਾ, ਤਾਂ ਫਿਰ ਉਹ ਯੂ ਵੀਜ਼ੇ ਦਾ ਜਿਹੜਾ ਕ੍ਰਾਈਮ ਉਹ ਨਹੀਂ ਬਣਦਾ। ਸੋ ਪਹਿਲਾਂ ਤਾਂ ਇਹ ਦੇਖੋ ਕਿ ਹਥਿਆਰ ਸੀਗਾ ਜਾਂ ਹਥਿਆਰ ਨਾਲ ਤੁਹਾਨੂੰ ਧਮਕੀ ਦਿੱਤੀ ਗਈ ਆ, ਤੇ ਉਹਨੂੰ ਸਹੀ ਤਰੀਕੇ ਨਾਲ ਐਕਸਪਲੇਨ ਕਰਕੇ ਲਿਖਾਓ, ਠੀਕ ਹੈ। ਦੂਜੀ ਚੀਜ਼ ਇਹ ਦਿਖਾਣੀ ਕਿ ਬੰਦੇ ਨੇ ਤੁਹਾਨੂੰ ਕੀ ਕਿਹਾ ਸੀਗਾ, ਕੀ ਉਹਨੇ ਧਮਕੀ ਦਿੱਤੀ, ਕੀ ਥ੍ਰੈਟ ਦਿੱਤਾ। ਤੀਜੀ ਚੀਜ਼ ਇਹ ਹੈ ਕਿ ਅਨਲੌਫੁਲ ਕ੍ਰਿਮੀਨਲ ਰਿਸਟ੍ਰੇਂਟ, ਇਹ ਲੋਕੀ ਬਹੁਤ ਜ਼ਿਆਦਾ ਭੁੱਲ ਜਾਂਦੇ ਆ। ਸੋ ਮੇਨ ਚੀਜ਼ ਇਹ ਹੈ ਕਿ ਤੁਸੀਂ ਆਪਣੀ ਮਰਜ਼ੀ ਨਾਲ ਉੱਥੋਂ ਹਿੱਲ ਸਕਦੇ ਸੀਗੇ ਕਿ ਨਹੀਂ ਹਿੱਲ ਸਕਦੇ ਸੀਗੇ, ਕਿ ਉਹਨੇ ਤੁਹਾਨੂੰ ਗਨ ਪੁਆਇੰਟ ਤੇ ਰੋਕ ਕੇ ਰੱਖਿਆ ਉੱਥੇ ਕਿ ਤੁਸੀਂ ਜਾ ਨਹੀਂ ਸਕਦੇ ਸੀਗੇ। ਸੋ ਜੇ ਤੁਸੀਂ ਜਾ ਨਹੀਂ ਸਕਦੇ ਸੀਗੇ, ਉਹ ਵੀ ਤੁਸੀਂ ਉਹਨੂੰ ਐਕਸਪਲੇਨ ਕਰਨਾ ਸਾਰਾ ਕਿ ਉਹਨੇ ਤੁਹਾਨੂੰ ਕੀ ਕਿਹਾ, ਉੱਥੇ ਡੱਕ ਕੇ ਰੱਖਿਆ। ਸੋ ਇਹ ਦੋ ਕ੍ਰਾਈਮ ਬਣ ਜਾਂਦੇ ਆ, ਇੱਕ ਤੁਹਾਡਾ ਆਰਮਡ ਰੋਬਰੀ ਬਣ ਗਿਆ, ਇੱਕ ਅਨਲੌਫੁਲ ਕ੍ਰਿਮੀਨਲ ਰਿਸਟ੍ਰੇਂਟ ਬਣ ਗਿਆ। ਸੋ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਆ ਕਿ ਜੇ ਮਲਟੀਪਲ ਕ੍ਰਾਈਮ ਹੁੰਦੇ ਆ, ਸੋ ਬਿਲਕੁਲ, ਤਾਂ ਕਿ ਕਈ ਵਾਰੀ ਸਰਕਾਰਾਂ ਦਾ ਪਤਾ ਨਹੀਂ ਚੇਂਜ ਹੋ ਜਾਂਦੀਆਂ, ਆਪਣੇ ਸਟੈਂਡਰਡ ਸਟ੍ਰਿਕਟ ਕਰ ਦਿੰਦੀਆਂ, ਕਮੀ ਪੇਸ਼ੀ ਕੱਢੇ ਕਿ ਇਹ ਬੰਦਾ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ। ਸੋ ਇਦਾਂ ਕਿ ਜਦੋਂ ਤੁਹਾਡੇ ਨਾਲ ਦੁਬਾਰਾ ਕ੍ਰਾਈਮ ਹੁੰਦਾ, ਤੁਸੀਂ ਦੁਬਾਰਾ ਪੁਲਿਸ ਰਿਪੋਰਟ ਲਿਖਾ ਕੇ ਪੂਰੀ ਡਿਟੇਲ ਦੇ ਵਿੱਚ ਸਾਰੀ ਇਨਫੋਰਮੇਸ਼ਨ ਦੇ ਨਾਲ ਆਪਣਾ ਜਿਹੜਾ ਯੂ ਵੀਜ਼ਾ ਦਾ ਕੇਸ ਉਹਨੂੰ ਅਪਗ੍ਰੇਡ ਕਰਕੇ ਉਸੇ ਪੈਂਡਿੰਗ ਕੇਸ ਦੇ ਵਿੱਚ ਆਪਣੇ ਜਿਹੜੇ ਡਾਕੂਮੈਂਟ ਉਹ ਸਬਮਿਟ ਕਰਨੇ ਆ।